20 ਮਾਰਚ 2000 ਨੂੰ ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਆਪਣੇ ਭਾਰਤ ਦੌਰੇ ਦੇ ਲਈ ਦਿੱਲੀ 에ਅਰਪੋਰਟ ਦੇ ਉੱਤੇ ਉਤਰਿਆ ਤੇ ਉਸੇ ਖੂਨੀ ਰਾਤ ਜਿਹੜਾ ਹੋਲੀ ਦਾ ਦਿਨ ਸੀ, ਕਿਵੇਂ ਉਹਨਾਂ ਨੇ ਇੱਕ ਪੂਰਾ ਪਿੰਡ ਹੀ ਜਿਹੜਾ ਹੈ ਉਸ ਦੇ ਮੇਲ ਮੈਂਬਰ ਮਾਰ ਦਿੱਤੇ। ਫੌਰਨ ਬਾਅਦ ਜਿਹੜਾ ਅਜੇ ਅਗਲੀ ਸਵੇਰ ਵੀ ਨਹੀਂ ਸੀ ਚੜ੍ਹੀ ਤੇ ਹੋਮ ਮਿਨਿਸਟਰੀ ਨੇ ਕਿਹਾ ਕਿ ਜੀ ਪਾਕਿਸਤਾਨ ਸਥਿਤ ਲਸ਼ਕਰ ਤਾਇਬਾ ਨਾਂ ਦੀ ਜਥੇਬੰਦੀ ਨੇ ਇਹ ਸਿੱਖਾਂ ਦਾ ਕਤਲੇਆਮ ਕੀਤਾ। ਉੱਥੋਂ 5 ਮੁਸਲਮਾਨ ਨੌਜਵਾਨਾਂ ਨੂੰ ਚੁੱਕ ਕੇ ਜਿਹੜਾ ਉਹਨਾਂ ਨੇ ਮਾਰਿਆ ਔਰ ਇਹ ਕਿਹਾ ਇਹ ਗਿਆ ਸੀ ਕਿ ਜੀ ਇਹ ਅਸੀਂ ਜਿਹੜੇ ਇਹ ਕਰਨ ਵਾਲੇ ਨੇ ਕੰਮ ਉਹਨਾਂ ਦਾ ਮੁਕਾਬਲਾ ਬਣਾ ਕੇ ਮਾਰਤਾ। ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਨੂੰ ਤਾਂ ਰਾਤ ਨੂੰ ਘਰਾਂ 'ਚੋਂ ਉਠਾ ਕੇ ਉਹਨਾਂ ਨੌਜਵਾਨਾਂ ਨੂੰ ਲੈ ਗਏ। ਬਰਾਕਪੁਰਾ ਦੇ ਵਿੱਚ ਵੀ 5 ਮੁਸਲਮਾਨ ਨੌਜਵਾਨਾਂ ਨੂੰ ਮਾਰ ਕੇ ਕਿਹਾ ਕਿ ਜੀ ਜਿਹੜੇ ਪਾਕਿਸਤਾਨ ਤੋਂ ਆਏ ਸੀ ਲਸ਼ਕਰ ਤਾਇਬਾ ਵਾਲੇ, ਇਹਨਾਂ ਨੂੰ ਅਸੀਂ ਮਾਰ ਦਿੱਤੇ। ਇੱਕ ਉਹਦੇ 'ਚ ਸਰਵਾਈਵ ਕਰ ਗਿਆ ਸੀ, ਜਿਹਨੂੰ ਮਰਿਆ ਸਮਝ ਕੇ ਉੱਥੇ ਉਹਨਾਂ ਦੇ ਨਾਲ ਹੀ ਕੰਧ ਦੇ ਨਾਲ ਖੜਾ ਕੀਤਾ ਸੀ ਨਾਨਕ ਸਿੰਘ ਨਾਂ ਦਾ ਸਿੱਖ, ਜਿਹਨੇ ਬਾਅਦ ਦੇ ਵਿੱਚ ਇਹ ਜਦੋਂ ਇਨਵੈਸਟੀਗੇਸ਼ਨਸ ਇੰਟਰਨਲ ਹੋਈਆਂ ਸਿੱਖ ਹਿਊਮਨ ਰਾਈਟਸ ਗਰੁੱਪਸ ਦੀਆਂ ਤਾਂ ਉਹਨਾਂ ਨੇ ਕਿਹਾ ਕਿ ਜੀ ਉਹ ਹਿੰਦੀ ਬੋਲ ਰਹੇ ਸੀ ਔਰ ਉਹ ਉਹਨਾਂ ਦੇ ਮੂੰਹ ਦੇ ਉੱਤੇ ਹੋਲੀ ਸੀ ਮਲੀ ਹੋਈ। ਕਲਿੰਟਨ ਨੇ ਉਸ ਦੇ ਵਿੱਚ ਮੈਂਸ਼ਨ ਕੀਤਾ ਕਿ ਜਦੋਂ ਅਸੀਂ ਭਾਰਤ ਦੇ ਦੌਰੇ ਦੇ ਲਈ 20 ਮਾਰਚ ਨੂੰ 2020 ਨੂੰ ਉਤਰੇ, 35 ਬੇਗੁਨਾਹ ਸਿੱਖਾਂ ਦਾ ਕੋਲਡ ਬਲੱਡਡ ਮਰਡਰ ਹਿੰਦੂ ਅੱਤਵਾਦੀਆਂ ਵੱਲੋਂ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਜੀ ਜੇ ਮੈਂ ਨਾ ਜਾਂਦਾ ਤੇ ਇਹ ਉਹਨਾਂ ਦੀਆਂ ਜਾਨਾਂ ਬਚ ਸਕਦੀਆਂ ਸੀ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अज ਉਹ ਮੰਦਭਾਗਾ ਦਿਨ ਹੈ ਜਦੋਂ ਕਿ ਠੀਕ 24 ਸਾਲ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਦਾ ਭਾਰਤੀ ਏਜੰਸੀਆਂ ਵੱਲੋਂ ਕਤਲ ਕੀਤਾ ਗਿਆ ਸੀ। ਸੋ ਇਸ ਦਿਨ ਹੀ ਅਮਰੀਕੀ ਪ੍ਰੈਜ਼ੀਡੈਂਟ ਕਲਿੰਟਨ ਆਪਣੇ ਭਾਰਤ ਦੌਰੇ ਤੇ ਦਿੱਲੀ 'ਚ ਪਹੁੰਚੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਇਹਨਾਂ 4 ਦਹਾਕਿਆਂ ਦੇ ਸਫ਼ਰ ਵੱਲ ਦੇਖਦੇ ਹਾਂ, ਕਿਉਂਕਿ ਆਲਰੇਡੀ 2024 ਉਹ ਵਰ੍ਹਾ ਹੈ ਜਦੋਂ ਕਿ ਜੂਨ 84 ਦੇ ਘੱਲੂਘਾਰੇ ਨੂੰ ਔਰ ਨਵੰਬਰ 84 ਦੇ ਘੱਲੂਘਾਰੇ ਨੂੰ 40 ਸਾਲ ਹੋ ਜਾਣੇ ਨੇ ਜੀ। ਇਹਨਾਂ 40 ਸਾਲਾਂ ਦੇ ਵਿੱਚ ਜਿਹੜੀ ਟੋਟਲ ਵਾਰ ਭਾਰਤੀ ਹਕੂਮਤ ਨੇ ਸਿੱਖਾਂ ਦੇ ਉੱਤੇ ਥੋਪੀ, ਉਸ 'ਚ ਸਿਰਫ ਪੰਜਾਬ ਦੇ ਸਿੱਖ ਜਾਂ ਝੂਠੇ ਪੁਲਿਸ ਮੁਕਾਬਲੇ ਪੰਜਾਬ ਤੱਕ ਮਹਿਦੂਦ ਨਹੀਂ ਸੀ। ਜਿਵੇਂ ਨਵੰਬਰ 84 ਦੀ ਨਸਲਕੁਸ਼ੀ ਤਾਂ ਭਾਰਤ ਦੇ ਆਲਮੋਸਟ ਹਰ ਸੂਬੇ ਔਰ ਹਰ ਯੂਨੀਅਨ ਟੈਰੀਟਰੀ 'ਚ ਵੀ ਥੋੜ੍ਹੇ ਜਾਂ ਵੱਡੇ ਪੈਮਾਨੇ 'ਤੇ ਹੋਈ, ਹਜ਼ਾਰਾਂ ਦੀ ਗਿਣਤੀ। ਔਰ ਜਿਹੜੇ ਰੈਜ਼ੋਲੂਸ਼ਨ ਉਹ ਬੇਸ਼ੱਕ ਨਿਊ ਜਰਸੀ ਅਸੈਂਬਲੀ ਨੇ ਸਟੇਟ ਨੇ ਪਾਸ ਕੀਤੇ ਨੇ ਜਾਂ ਹੋਰ ਅਸੈਂਬਲੀਆਂ 'ਚ ਪੈਨਸਿਲਵੇਨੀਆ 'ਚ ਜਾਂ ਕੈਲੀਫੋਰਨੀਆ 'ਚ, ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਮਿਨੀਮਮ ਨੰਬਰ ਹੈ ਉਹ 30,000 ਦਿੱਤਾ ਗਿਆ ਨਵੰਬਰ 84। ਹੁਣ ਕਿਉਂਕਿ ਜਦੋਂ ਅਕਾਲੀਆਂ ਨੇ ਬੀਜੇਪੀ ਦੇ ਨਾਲ ਸਾਂਝ ਪਿਆਲੀ ਰੱਖੀ ਇਹ ਸਾਰੇ ਪੀਰੀਅਡ 'ਚ ਔਰ ਇਹ ਸਿੱਖਾਂ ਦੇ ਖਿਲਾਫ ਜ਼ੁਲਮਾਂ ਜਾਂ ਡਿਸਕ੍ਰਿਮੀਨੇਸ਼ਨ ਦੇ ਹਵਾਲੇ ਨਾਲ ਕਾਂਗਰਸ ਨੂੰ ਦੋਸ਼ ਦਿੱਤਾ ਜਾਂਦਾ ਸੀ ਔਰ ਇਹਨੂੰ ਜਸਟੀਫਾਈ ਕੀਤਾ ਜਾਂਦਾ ਸੀ ਅਕਾਲੀਆਂ ਵੱਲੋਂ ਕਿ ਦੇਖੋ ਜੀ ਕਾਂਗਰਸ ਨੇ ਹਮਲਾ ਕੀਤਾ, ਇੰਦਰਾ ਗਾਂਧੀ ਨੇ ਔਰ ਰਾਜੀਵ ਗਾਂਧੀ ਨੇ ਨਸਲਕੁਸ਼ੀ ਕੀਤੀ। ਹੁਣ ਇਸ ਸਾਰੇ ਪੀਰੀਅਡ 'ਚ ਦੇਖਦੇ ਹਾਂ ਕਿ ਵੀ ਈਵਨ ਜੇ ਇਸ ਪੀਰੀਅਡ 'ਚ ਬਾਕੀ ਸੂਬਿਆਂ 'ਚ ਨਵੰਬਰ 'ਚ ਸਿੱਖ ਮਾਰੇ ਗਏ ਔਰ ਪੰਜਾਬ ਤਾਂ ਜਿਹੜਾ ਇੱਕ ਦਹਾਕਾ ਪੂਰਾ ਕਿਲਿੰਗ ਗਰਾਊਂਡ ਹੀ ਬਣਿਆ ਜਿੱਥੇ ਕਿ ਇੱਕ ਪੂਰੀ ਉਹਨਾਂ ਨੇ ਨਸਲ ਮਾਰ ਮੁਕਾਈ। ਪਰ ਇਸ ਲੜਾਈ ਨੂੰ ਕਿਵੇਂ ਸਿੱਖਾਂ ਦੇ ਖਿਲਾਫ ਜਿਵੇਂ ਸੌਫਟ ਟਾਰਗੇਟ ਬਣਾ ਕੇ ਜੰਮੂ ਕਸ਼ਮੀਰ ਦੇ ਅੰਦਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ, ਜਿਹਦਾ ਹੋਮ ਮਿਨਿਸਟਰ LK ਅਡਵਾਨੀ, ਉਹ ਅਡਵਾਨੀ ਜਿਹੜਾ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਇਹ ਕਹਿੰਦਾ ਹੈ ਕਿ ਜੀ ਮੈਂ ਕਿਵੇਂ ਇੰਦਰਾ ਗਾਂਧੀ ਨੂੰ ਇੰਸਟੀਗੇਟ ਕੀਤਾ ਪਾਰਲੀਮੈਂਟ 'ਚ ਖਲੋ ਕੇ ਫੌਜੀ ਐਕਸ਼ਨ ਦੇ ਲਈ, ਉਹ ਅਡਵਾਨੀ ਜਿਹੜਾ ਹੋਮ ਮਿਨਿਸਟਰ ਸੀ ਜਦੋਂ ਕਿ ਅੱਜ ਦੇ ਦਿਨ ਠੀਕ 24 ਸਾਲ ਪਹਿਲਾਂ 20 ਮਾਰਚ 2000 ਨੂੰ ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਆਪਣੇ ਭਾਰਤ ਦੌਰੇ ਦੇ ਲਈ ਦਿੱਲੀ 에ਅਰਪੋਰਟ ਦੇ ਉੱਤੇ ਉਤਰਿਆ ਤੇ ਉਸੇ ਖੂਨੀ ਰਾਤ ਜਿਹੜਾ ਹੋਲੀ ਦਾ ਦਿਨ ਸੀ, ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ
चिट्ठी ਸਿੰਘਪੁਰਾ ਪਿੰਡ ਵਿੱਚ 35 ਨੌਜਵਾਨ ਔਰ ਬਜ਼ੁਰਗ ਮਿਡਲ ਏਜ ਸਿੱਖਾਂ ਨੂੰ ਜਿਨ੍ਹਾਂ ਨੂੰ ਇੱਕ ਸਕੀਮ ਤਹਿਤ ਉਹਨਾਂ ਦੇ ਘਰਾਂ ਚੋਂ ਆਵਾਜ਼ ਦੇ ਕੇ ਬੁਲਾਇਆ ਗਿਆ, ਕੱਢਿਆ ਗਿਆ ਔਰ ਗੁਰਦੁਆਰਿਆਂ ਦੀ ਕੰਧ ਦੇ ਨਾਲ 2 ਗੁਰਦੁਆਰੇ ਸਾਈਮਲਟੇਨੀਅਸਲੀ ਉਹਨਾਂ ਦੀ ਕੰਧ ਦੇ ਨਾਲ ਲਾ ਕੇ ਜਿਹੜਾ ਉਹ 30 ਤੋਂ 35 ਜਿਹੜੇ ਹਮਲਾਵਰ ਸੀ ਜਿਨ੍ਹਾਂ ਦੇ ਮੂੰਹ ਦੇ ਉੱਤੇ ਹੋਲੀ ਦਾ ਰੰਗ ਸੀ, ਜਿਹੜੇ ਹਿੰਦੀ ਬੋਲ ਰਹੇ ਸੀ ਕਿਉਂਕਿ ਇੱਕ ਇਹ 35 ਸਿੱਖ ਤਾਂ ਉਹਨਾਂ ਦੀਆਂ ਲਾਸ਼ਾਂ ਵਿਛਾ ਸਾਰਾ ਪਿੰਡ ਜਿਵੇਂ ਕਹੋ ਕਿ ਵੀ ਉਹ ਵਿਡੋਜ਼ ਦਾ ਬਣਾ ਜੇ। ਦਿੱਲੀ ਦੇ ਵਿੱਚ ਅਸੀਂ ਵਿਡੋ ਕਾਲੋਨੀ ਦੀ ਗੱਲ ਕਰਦੇ ਹਾਂ ਕਿ 3000 ਤੋਂ ਜ਼ਿਆਦਾ ਸਿੱਖ ਵਿਡੋਜ਼ ਯਾਦ ਦਹਾਨੀ ਕਰਵਾਉਂਦੀਆਂ ਨੇ। ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਕੋਈ ਵਿਡੋ ਕਾਲੋਨੀ ਨਹੀਂ ਹੈ, ਪਰ ਸ਼ਾਇਦ ਕਿੰਨੇ ਜਿਹੜੇ ਅਸੀਂ ਸੰਘਰਸ਼ ਦੇ ਵਿੱਚ ਵੀ ਦੇਖਦੇ ਹਾਂ ਵੀ ਜਿਨ੍ਹਾਂ ਘਰਾਂ 'ਚ ਕਿੰਨੇ ਛੋਟੇ ਛੋਟੇ ਪਿੰਡ ਨੇ। ਇਹ ਹਿਸਟੋਰੀਕਲ ਕਿਉਂਕਿ ਗੁਰੂ ਨਾਨਕ ਸਾਹਿਬ ਵੀ ਕਸ਼ਮੀਰ ਵਾਦੀ 'ਚ ਗਏ, 6ਵੇਂ ਪਾਤਸ਼ਾਹ ਵੀ ਗਏ, 7ਵੇਂ ਪਾਤਸ਼ਾਹ। ਇਹ ਓਰੀਜਨਲ ਕਸ਼ਮੀਰ ਦੇ ਸਿੱਖ ਉਵੇਂ ਹੀ ਸਦੀਆਂ ਤੋਂ ਸਿੱਖੀ ਨਾਲ ਨੇ ਜਿਵੇਂ ਪੰਜਾਬ ਦੇ ਸਿੱਖ ਨੇ, ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ਮਾਨ ਹੋਇਆ ਜਦ ਸਿੱਖੀ ਦੇ ਹੈੱਡਕੁਆਟਰ ਸੀ। ਔਰ ਕਿਵੇਂ ਉਹਨਾਂ ਨੇ ਇੱਕ ਪੂਰਾ ਪਿੰਡ ਹੀ ਜਿਹੜਾ ਹੈ ਉਸ ਦੇ ਜੇ ਮੇਲ ਮੈਂਬਰ ਮਾਰ ਦਿੱਤੇ ਤੇ ਇੱਕ ਉਹਦੇ 'ਚ ਸਰਵਾਈਵ ਕਰ ਗਿਆ ਸੀ ਜਿਹਨੂੰ ਮਰਿਆ ਸਮਝ ਕੇ ਉੱਥੇ ਉਹਨਾਂ ਦੇ ਨਾਲ ਹੀ ਕੰਧ ਦੇ ਨਾਲ ਖੜਾ ਕੀਤਾ ਸੀ ਨਾਨਕ ਸਿੰਘ ਨਾਂ ਦਾ ਸਿੱਖ, ਜਿਹਨੇ ਬਾਅਦ ਦੇ ਵਿੱਚ ਇਹ ਜਦੋਂ ਇਨਵੈਸਟੀਗੇਸ਼ਨਸ ਇੰਟਰਨਲ ਹੋਈਆਂ ਸਿੱਖ ਹਿਊਮਨ ਰਾਈਟਸ ਗਰੁੱਪਸ ਦੀਆਂ ਤਾਂ ਉਹਨਾਂ ਨੇ ਕਿਹਾ ਕਿ ਜੀ ਉਹ ਹਿੰਦੀ ਬੋਲ ਰਹੇ ਸੀ ਔਰ ਉਹ ਉਹਨਾਂ ਦੇ ਮੂੰਹ ਦੇ ਉੱਤੇ ਹੋਲੀ ਸੀ ਮਲੀ ਹੋਈ। ਲੇਕਿਨ ਐਨ ਫੌਰਨ ਬਾਅਦ ਜਿਹੜਾ ਅਜੇ ਉਹ ਅਗਲੀ ਸਵੇਰ ਵੀ ਨਹੀਂ ਸੀ ਚੜ੍ਹੀ ਤੇ ਹੋਮ ਮਿਨਿਸਟਰੀ ਨੇ ਕਿਹਾ ਕਿ ਜੀ ਪਾਕਿਸਤਾਨ ਸਥਿਤ ਲਸ਼ਕਰੇ ਤਾਇਬਾ ਨਾਂ ਦੀ ਜਥੇਬੰਦੀ ਨੇ ਇਹ ਸਿੱਖਾਂ ਦਾ ਕਤਲੇਆਮ ਕੀਤਾ ਔਰ ਇਸ ਗੱਲ ਨੂੰ ਫਰਦਰ ਜਸਟੀਫਾਈ ਕਰਨ ਦੇ ਲਈ 3-4 ਦਿਨ ਬਾਅਦ ਪੱਥਰੀਬਲ ਇੱਕ ਉਹਦੇ ਨੇੜੇ ਹੀ ਥਾਂ ਹੈ ਕੁਝ ਦੂਰੀ ਦੇ ਉੱਤੇ ਇੱਕ ਪਿੰਡ ਨੇ, ਉੱਥੋਂ 5 ਮੁਸਲਮਾਨ ਨੌਜਵਾਨਾਂ ਨੂੰ ਚੁੱਕ ਕੇ ਜਿਹੜਾ ਉਹਨਾਂ ਨੇ ਮਾਰਿਆ ਔਰ ਇਹ ਕਿਹਾ ਇਹ ਗਿਆ ਸੀ ਕਿ ਜੀ ਇਹ ਅਸੀਂ ਜਿਹੜੇ ਇਹ ਕਰਨ ਵਾਲੇ ਨੇ ਕੰਮ ਉਹਨਾਂ ਦਾ ਨੂੰ ਮੁਕਾਬਲਾ ਬਣਾ ਕੇ ਮਾਰਤਾ। ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਨੂੰ ਤਾਂ ਰਾਤ ਨੂੰ ਘਰਾਂ 'ਚੋਂ ਉਠਾ ਕੇ ਉਹਨਾਂ ਨੌਜਵਾਨਾਂ ਨੂੰ ਲੈ ਗਏ ਔਰ ਇਹ ਪੱਥਰੀਬਲ ਚਿੱਠੀ ਸਿੰਘਪੁਰਾ ਔਰ ਫਿਰ ਬਰਾਕਪੁਰਾ ਦੇ ਵਿੱਚ ਵੀ 5 ਮੁਸਲਮਾਨ ਨੌਜਵਾਨਾਂ ਨੂੰ ਮਾਰ ਕੇ ਕਿਹਾ ਕਿ ਜੀ ਜਿਹੜੇ ਪਾਕਿਸਤਾਨ ਤੋਂ ਆਏ ਸੀ ਲਸ਼ਕਰੇ ਤਾਇਬਾ ਵਾਲੇ ਇਹਨਾਂ ਨੂੰ ਅਸੀਂ ਮਾਰ ਦਿੱਤੇ। ਹੁਣ ਇਸ ਸਾਰੇ ਦੇ ਉੱਤੇ ਇਨਵੈਸਟੀਗੇਸ਼ਨਸ ਵੀ ਚੱਲੀਆਂ, ਹੋਣਾ ਵਾਣਾ ਕੀ ਸੀ ਔਰ ਉਸ ਵੇਲੇ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦਾ ਚੀਫ ਮਿਨਿਸਟਰ ਸੀ, ਔਨ ਰੈਕਰਡ ਹੈ ਉਹਨੇ ਕਿਹਾ ਕਿ ਜੀ ਮੈਂ ਇਹਦੇ 'ਤੇ ਜਿਹੜੀ ਹੈ ਸੈਂਟਰਲ ਬਿਊਰੋ ਦੀ ਜਿਹੜੀ ਹੈ ਇਨਕੁਆਇਰੀ ਮੰਗੀ ਜਿਹੜੀ ਕਦੇ ਨਹੀਂ ਦਿੱਤੀ ਗਈ ਔਰ ਕਸ਼ਮੀਰ ਦੇ ਮੁਸਲਮਾਨ ਲੀਡਰ ਵੀ ਫੌਰਨ ਜਿਹੜੇ ਨੇ ਉੱਥੇ ਪਹੁੰਚੇ, ਉਹਨਾਂ ਨੇ ਕਿਹਾ ਜੀ ਬਿਲਕੁਲ ਇਹਦੇ ਨਾਲ ਕੋਈ ਸਾਡਾ ਤਾਲੁਕ ਨਹੀਂ ਹੈ, ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ। ਔਰ ਅਡਵਾਨੀ ਜਿਹੜਾ ਕਿ ਅਗਲੇ ਦਿਨ ਵੀ ਔਰ ਦੂਜੇ ਵੀ ਉਹਨਾਂ ਦੇ ਬਿਆਨਬਾਜ਼ੀ ਕਿ ਜੀ ਅਸੀਂ ਜਿਹੜੇ ਬਾਕੀ ਸਿੱਖ ਨੇ ਉਹਨਾਂ ਨੂੰ ਅਸੀਂ ਹਥਿਆਰ ਦਿਆਂਗੇ ਤਾਂ ਕਿ ਉਹ ਆਪਣਾ ਡਿਫੈਂਸ ਕਰ ਸਕਣ ਔਰ ਇਹ ਸਾਰੇ ਦਾ। ਸੋ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਉਸ ਨੂੰ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਹੇ ਕਸ਼ਮੀਰੀ ਜੁਝਾਰੂਆਂ ਦੇ ਖਾਤੇ 'ਚ ਪਾਉਣਾ ਚਾਹਿਆ, ਜਿਸ ਦੀ ਲਿਡ ਮੈਂ ਸਮਝਦਾ ਵੀ ਜਦੋਂ ਸਮਥਿੰਗ ਕਮਿੰਗ ਫਰੋਮ ਦਾ ਹਾਰਸ ਮਾਊਥ ਕਿ ਉਹ ਆਪਣੇ ਆਪ 'ਚ ਹੀ ਉਸ ਦਾ ਇਹਨਾਂ ਸਾਰਾ ਝੂਠ। ਸਾਨੂੰ ਤਾਂ ਉਦੋਂ ਹੀ ਇਸ ਗੱਲ ਦਾ ਅਹਿਸਾਸ ਸੀ ਕਿਉਂਕਿ ਜਿੱਦਣ 20 ਮਾਰਚ ਨੂੰ ਇਹ ਕਤਲੇਆਮ ਦੀ ਖਬਰ ਸਾਹਮਣੇ ਆਉਂਦੀ ਹੈ ਵੀ ਸਿੱਖਾਂ ਦਾ ਜਿਹੜਾ ਉਹ ਕੋਲਡ ਬਲੱਡਡ ਮਰਡਰ ਕੀਤਾ ਗਿਆ, ਅਸੀਂ ਤਾਂ ਅਗਲੇ ਦਿਨ ਇੱਕ ਦਿਨ ਦਾ ਨੋਟਿਸ ਦੇ ਕੇ ਇੰਡੀਅਨ ਐਮਬੈਸੀ ਦੇ ਕੌਂਸੂਲੇਟ ਦੇ ਬਾਹਰ ਇੱਥੇ ਇੱਕ ਵੱਡਾ ਪ੍ਰੋਟੈਸਟ ਰੱਖਿਆ ਸੀ ਔਰ ਐਨ ਉਸ ਮੌਕੇ ਦੇ ਉੱਤੇ ਕਿਉਂਕਿ ਸਾਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਵੀ ਇਹ ਜਿਵੇਂ ਉਹਨਾਂ ਨੇ ਹੋਮ ਮਿਨਿਸਟਰੀ ਨੇ ਇਹਨੂੰ ਖਾਤੇ 'ਚ ਪਾਇਆ, ਐਨ ਜਦੋਂ ਅਸੀਂ ਪ੍ਰੋਟੈਸਟ ਰੱਖਿਆ ਸੀ ਐਨ ਉਸੇ ਵੇਲੇ ਜਿਹੜਾ ਕੁਛ ਇੰਡੀਅਨ ਜਿਹੜੇ ਇੱਥੇ ਰੈਂਟਾ ਸਿੱਖ ਨੇ ਉਹਨਾਂ ਰਾਹੀਂ ਰਾਸ਼ਟਰੀ ਸਿੱਖ ਸੰਗਤ ਦੇ ਥੱਲੇ ਔਰ ਉਹਨਾਂ ਦਿਨਾਂ 'ਚੋਂ ਕਸ਼ਮੀਰਾ ਸਿੰਘ ਗੜੇ ਵਾਲਾ ਜਲੰਧਰ ਦਾ ਜਿਹੜਾ ਇਹਨਾਂ ਦਾ ਹੀ ਬੰਦਾ ਸੀ ਉਹ ਵੀ ਆਇਆ ਹੋਇਆ ਸੀ, ਉਹਦੇ ਵੀ ਚੇਲਿਆਂ ਦੇ ਰਾਹੀਂ ਪਾਕਿਸਤਾਨ ਐਮਬੈਸੀ ਦੇ ਬਾਹਰ ਇਹਨਾਂ ਨੇ ਪ੍ਰੋਟੈਸਟ ਰੱਖਿਆ ਹੋਇਆ ਸੀ ਪਾਕਿਸਤਾਨੀ ਕੌਂਸੂਲੇਟ ਦੇ ਕਿ ਜੀ ਇਹਨਾਂ ਨੇ ਕਿਲਿੰਗ ਕੀਤੀ। ਪਰ ਇਹ ਜਦੋਂ ਸਿੱਖ ਵੱਡੀ ਗਿਣਤੀ 400-500 ਸਿੱਖ ਪਹੁੰਚੇ ਅਸੀਂ ਇਸ ਦੇ ਉੱਤੇ, ਹਾਲਾਂ ਉਦੋਂ ਮੈਂ ਵਾਸ਼ਿੰਗਟਨ ਬੇਸ ਸੀ, ਅਸੀਂ 24 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਅਸੀਂ ਯਕੀਨੀ ਬਣਾਇਆ ਕਿ ਇਹ ਮੈਸੇਜ ਆਉਣਾ ਚਾਹੀਦਾ ਵੀ ਇਹ ਇੰਡੀਅਨ ਏਜੰਸੀਆਂ ਦਾ ਕੰਮ ਹੈ ਔਰ ਇਸ ਦੇ ਉੱਤੇ ਵਿਰੋਧ ਹੋਏ। ਔਰ ਅੱਜ ਜਦੋਂ ਅਸੀਂ 24 ਸਾਲ ਬਾਅਦ ਗੱਲ ਕਰ ਰਹੇ ਹਾਂ ਅਗੇਨ ਜਿਹੜਾ ਫਰੋਮ ਹਾਰਸ ਮਾਊਥ ਉਦੋਂ ਆਇਆ, ਉਦੋਂ ਪ੍ਰੈਜ਼ੀਡੈਂਟ ਕਲਿੰਟਨ ਉਹਨਾਂ ਦੀ ਸੈਕਟਰੀ ਆਫ ਸਟੇਟ ਸੀ ਮੈਡਲਿਨ ਐਲਬਰਾਈਟ
ਔਰ ਮੈਡਲਿਨ ਐਲਬਰਾਈਟ ਇੱਕ ਟਰਮ, ਕਿਉਂਕਿ ਕਲਿੰਟਨ ਨੇ 2 ਟਰਮਸ ਪੂਰੀਆਂ ਕੀਤੀਆਂ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਦੀਆਂ, ਔਰ ਪਹਿਲੀ ਟਰਮ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਮੈਡਲਿਨ ਐਲਬਰਾਈਟ ਨੇ ਇੱਕ ਕਿਤਾਬ ਵੀ ਲਿਖੀ, ਮਾਈਟੀ ਐਂਡ ਅਲਮਾਈਟੀ ਜੀ, ਔਰ ਉਸ ਦਾ ਜਿਹੜਾ ਮੁੱਖ ਬੰਦ ਹੈ ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਔਰ ਕਲਿੰਟਨ ਨੇ ਉਸ ਦੇ ਵਿੱਚ ਮੈਂਸ਼ਨ ਕੀਤਾ ਕਿ ਜਦੋਂ ਅਸੀਂ ਭਾਰਤ ਦੇ ਦੌਰੇ ਦੇ ਲਈ 20 ਮਾਰਚ ਨੂੰ 2020 ਨੂੰ ਉਤਰੇ, 35 ਬੇਗੁਨਾਹ ਸਿੱਖਾਂ ਦਾ ਕੋਲਡ ਬਲੱਡਡ ਮਰਡਰ ਹਿੰਦੂ ਅੱਤਵਾਦੀਆਂ ਵੱਲੋਂ ਕੀਤਾ ਗਿਆ। ਔਰ ਉਹਨਾਂ ਨੇ ਕਿਹਾ ਕਿ ਜੀ ਜੇ ਮੈਂ ਨਾ ਜਾਂਦਾ ਤੇ ਇਹ ਉਹਨਾਂ ਦੀਆਂ ਜਾਨਾਂ ਬਚ ਸਕਦੀਆਂ ਸੀ, ਪਰ ਮੈਂ ਇੱਕ ਅਮਰੀਕਨ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰਾ ਫਰਜ਼ ਵੀ ਇਹ ਬਣਦਾ ਸੀ ਕਿ ਵੀ ਅਸੀਂ ਕਰੀਏ। ਸੋ ਅਮਰੀਕਨਾਂ ਨੂੰ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਸੀ, ਅਮਰੀਕਨਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਵੀ ਇਹ ਮਾਸਟਰਮਾਈਂਡ ਇਹਨਾਂ ਨੇ ਵਾਜਪਾਈ ਅਡਵਾਨੀ ਸਰਕਾਰ ਨੇ, ਜਿਵੇਂ ਅੱਜ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਦੇਖਦੇ ਹਾਂ, ਕੋਈ ਨਵੀਂ ਗੱਲ ਨਹੀਂ ਹੈ। ਸਿੱਖ ਉਦੋਂ ਤੱਕ ਵਾਦੀ 'ਚ ਰਹਿ ਰਹੇ ਸੀ, ਉਹ ਕਿਸੇ ਨਾਲ ਵੀ ਧਿਰ ਨਹੀਂ ਸੀ ਨਾ। ਉਹ ਜਿਹੜੇ ਲੜਨ ਵਾਲੇ ਨੇ ਆਜ਼ਾਦੀ ਇਹ ਨਹੀਂ ਸੀ ਵੀ ਸਿੱਖਾਂ ਦੇ ਮੁੰਡਿਆਂ ਨੇ ਬੰਦੂਕਾਂ ਚੁੱਕੀਆਂ ਤੇ ਉਹ ਮੁਸਲਮਾਨ ਮੁਜਾਹਿਦੀਨਾਂ ਦੇ ਨਾਲ ਨੇ, ਤੇ ਨਾ ਹੀ ਉਹ ਇੰਡੀਅਨ ਗਵਰਨਮੈਂਟ ਦੇ ਨਾਲ ਖੜੇ ਸੀ ਕਿ ਜੀ ਉਹ ਉਹਨਾਂ ਦੀ ਮੁਖਬਰੀ ਕਰ ਰਹੇ ਹੋਣ ਜਾਂ ਦੂਸਰੇ ਹੋਣ। ਰਾਦਰ ਉਹਨਾਂ ਸਿੱਖਾਂ ਦੀ ਹਮਦਰਦੀ ਕਸ਼ਮੀਰੀ ਮਿਲੀਟੈਂਟਸ ਦੇ ਨਾਲ ਸੀ, ਕਿਉਂਕਿ ਉਹ ਵੀ ਧਰਤੀ ਦੇ ਪੁੱਤਰ ਨੇ। ਔਰ ਇਹ ਜਦੋਂ ਇਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਫੋਰਸਡ ਹਿਜਰਤ ਕਰਵਾਈ ਸੀ ਇੰਡੀਅਨ ਏਜੰਸੀਆਂ ਨੇ ਉਸ 90s ਦੇ ਦੌਰ ਦੇ ਵਿੱਚ, ਉਦੋਂ ਵੀ ਸਿੱਖਾਂ ਦੇ ਉੱਤੇ ਪ੍ਰੈਸ਼ਰ ਸੀ ਕਿ ਸਿੱਖ ਛੱਡ ਕੇ ਜਾਣ ਵਾਦੀ। ਜਿਹੜਾ ਸਿੱਖਾਂ ਨੇ ਇਨਕਾਰ ਕੀਤਾ, ਉਹਨਾਂ ਨੇ ਕਿਹਾ ਸਾਡੀ ਧਰਤੀ ਹੈ, ਸਾਨੂੰ ਇਹਨਾਂ ਤੋਂ ਆਪਣੇ ਮੁਸਲਮਾਨ ਭਰਾਵਾਂ ਤੋਂ ਕੋਈ ਖਤਰਾ ਨਹੀਂ ਹੈ। ਔਰ ਇਹ ਜਿਹੜਾ ਇਸ ਇੱਕ ਤੀਰ ਨਾਲ 2 ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਭਾਰਤੀ ਏਜੰਸੀਆਂ ਨੇ ਅਡਵਾਨੀ ਦੇ ਥੱਲੇ ਕੀਤੀ। ਇੱਕ ਤਾਂ ਸੀ ਕਿਉਂਕਿ ਉਦੋਂ ਕਸ਼ਮੀਰੀ ਮੂਵਮੈਂਟ ਪੂਰੀ ਪੀਕ ਤੇ ਸੀ, ਪ੍ਰੈਜ਼ੀਡੈਂਟ ਕਲਿੰਟਨ ਨੇ ਬਾਂਹ ਮਰੋੜਨੀ ਸੀ ਇਹਨਾਂ ਦੀ, ਕਿਉਂਕਿ ਕਲਿੰਟਨ ਸਿੰਪੈਥਾਈਜ਼ ਕਰਦਾ ਸੀ ਕਿ ਕਸ਼ਮੀਰੀਆਂ ਨੂੰ ਹੱਕ ਮਿਲਣੇ ਚਾਹੀਦੇ ਨੇ। ਔਰ ਉਹਨਾਂ ਨੂੰ ਇਹ ਨਜ਼ਰ ਆਉਂਦਾ ਸੀ ਕਿ ਵੀ ਇਹ ਪ੍ਰੈਸ਼ਰ ਨੂੰ ਕਿਵੇਂ ਬਚਿਆ ਜਾਏ, ਤਾਂ ਉਹਨਾਂ ਨੇ ਸਿੱਖ ਜਿਹੜੇ ਕਿ ਸੌਫਟ ਟਾਰਗੇਟ ਸੀ ਜ਼ਾਹਰ ਹੈ, ਹਾਲਾਂਕਿ ਕੋਈ ਧਿਰ ਨਹੀਂ ਸੀ ਦੋਨੋਂ ਪਾਸਿਓਂ, ਉਹਨਾਂ ਦਾ ਮਰਡਰ ਕਰਾ ਕੇ ਸਾਰੀ ਕਹਾਣੀ ਦੂਜੇ ਪਾਸੇ ਮੋੜ ਦਿੱਤੀ। ਸੈਕੰਡ ਉਹਨਾਂ ਦਾ ਮੰਤਵ ਸੀ ਕਿ 70-80 ਹਜ਼ਾਰ ਸਿੱਖ ਜਿਹੜਾ ਕਸ਼ਮੀਰ ਵਾਦੀ ਦੇ ਵਿੱਚ ਰਹਿੰਦਾ ਹੈ ਉਹਨਾਂ ਦੀ ਹਿਜਰਤ ਕਰਾਈ ਜਾਏ, ਕਸ਼ਮੀਰੀ ਪੰਡਤਾਂ ਵਾਂਗ ਉਹਨਾਂ ਨੂੰ ਲਿਆ ਕੇ ਕੈਂਪਾਂ 'ਚ ਬਿਠਾ ਕੇ ਫਿਰ ਦੁਨੀਆ ਭਰ ਦੇ ਵਿੱਚ ਜਿਹੜੀ ਖਾਲਿਸਤਾਨ ਮੂਵਮੈਂਟ ਜਾਂ ਦੂਸਰਿਆਂ ਦੇ ਨਾਲ ਵੀ ਸਿੰਪੈਥੀ ਹੈ ਜਾਂ ਜਿਵੇਂ ਦੋਨਾਂ ਕੌਮਾਂ ਦੀ ਟੁਗੈਦਰਨੈਸ ਹੈ, ਇਸ ਨੂੰ ਹਾਰਮ ਕੀਤਾ ਜਾਏ। ਪਹਿਲੇ ਦੇ ਵਿੱਚ ਤਾਂ ਉਹ ਕਾਮਯਾਬ ਰਹੇ ਕਿਉਂਕਿ ਪ੍ਰੈਜ਼ੀਡੈਂਟ ਕਲਿੰਟਨ ਦੀ ਫੇਰੀ ਨੂੰ ਉਹਨਾਂ ਨੇ ਉਸੇ 'ਚ ਹੀ ਚਰਚਾ 'ਚ ਪਾਇਆ, ਪਰ ਦੂਸਰਾ ਇੰਨੇ ਜ਼ਿਆਦਾ ਜਿਹੜੀ ਹੈ ਜ਼ੁਲਮ ਦੇ ਬਾਵਜੂਦ ਵੀ ਕਸ਼ਮੀਰ ਵਾਦੀ ਦੇ ਸਿੱਖਾਂ ਨੇ ਹਿਜਰਤ ਨਹੀਂ ਕੀਤੀ, ਉੱਥੇ ਹੀ ਰਹੇ। ਤਾਂ ਹੋਇਆ ਕੁਛ ਰਿਮੋਟ ਪਿੰਡਾਂ ਦੇ ਜਿਹੜੇ ਨੇ ਉਹ ਸ੍ਰੀਨਗਰ ਆ ਗਏ ਜਾਂ ਉਹਨਾਂ 'ਚੋਂ ਕੋਈ ਹੋਰ ਥੋੜ੍ਹੇ ਬਹੁਤ ਸੇਫ ਸ਼ਹਿਰਾਂ ਚਲੇ ਗਏ, ਲੇਕਿਨ ਇਹ ਵੀ ਪਾਕਿਸਤਾਨੀ ਮੁਸਲਮਾਨਾਂ ਦੀ ਬਦੌਲਤ ਰਿਹਾ। ਜਿਹੜਾ ਇੱਕ ਪਾਸੇ ਉਹਨਾਂ ਨੇ ਪਾਕਿਸਤਾਨ ਨੇ ਵੀ ਆਪਣੀ ਲਾਤਅਲਕੀ ਦਾ ਇਜ਼ਹਾਰ ਕੀਤਾ ਔਰ ਕੋਈ ਲਸ਼ਕਰ ਤਾਇਬਾ ਜਾਂ ਦੂਸਰਿਆਂ ਨੇ ਵੀ ਜਿਹੜਾ ਆਪਣੇ ਆਪ ਨੂੰ ਇਸ ਤੋਂ ਅੱਡ ਕੀਤਾ, ਲੇਕਿਨ ਕਸ਼ਮੀਰ ਵਾਦੀ ਦੇ ਮੁਸਲਮਾਨਾਂ ਨੇ ਸਿੱਖਾਂ ਨੂੰ ਰੀਅਸ਼ੋਰ ਕੀਤਾ ਕਿ ਭਾਈ ਇਹ ਸਾਡਾ ਕੰਮ ਨਹੀਂ ਹੈ, ਤੁਸੀਂ ਸਾਡੇ ਹੀ ਭਰਾ ਭੈਣਾਂ ਹੋ। ਔਰ ਹੁਣ ਤਾਂ ਕਸ਼ਮੀਰੀਆਂ ਦਾ ਆਪਣਾ ਹਾਲ ਹੋਰ ਵੀ ਮਾੜਾ ਕਰ ਦਿੱਤਾ ਗਿਆ ਹੈ, ਪਰ ਇੱਕ ਜਿਹੜੀ ਉਹਨਾਂ ਦੀ ਲਾਈਨ ਸੀ ਇੰਡੀਅਨ ਏਜੰਸੀਆਂ ਦੀ ਕਿ ਕਸ਼ਮੀਰੀ ਸਿੱਖਾਂ ਨੂੰ ਜਿਹੜਾ ਉਹ ਬਣਾ ਕੇ ਰਿਫਿਊਜੀ ਔਰ ਕੈਂਪਾਂ 'ਚ ਰੱਖ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਉਹ ਬਰਬਾਦ ਕੀਤਾ ਜਾਏਗਾ ਔਰ ਸਿੱਖਾਂ ਦੇ ਵਿੱਚ ਜਿਹੜਾ ਇਹ ਨੈਗੇਟਿਵਿਟੀ ਦੇ ਤੌਰ ਤੇ ਉਹਦੇ 'ਚੋਂ ਕਾਮਯਾਬ ਨਹੀਂ ਹੋਏ। ਸੋ ਅੱਜ ਅਸੀਂ 24 ਸਾਲ ਬਾਅਦ, ਹਾਲਾਂਕਿ ਬਹੁਤ ਵਾਰਿਆਂ ਸਾਰਿਆਂ ਨੂੰ ਇਹ ਦਿਨ ਭੁੱਲਿਆ ਹੋਏਗਾ, ਨਾ ਹੀ ਇਹ ਅਕਾਲੀਆਂ ਨੂੰ ਯਾਦ ਹੈ ਕਿ ਭਾਈ ਇਹ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਜਾਂ ਜਿਹੜਾ ਸਾਡੇ ਤੇ ਜ਼ੁਲਮ ਨੇ ਇਹ ਇਕੱਲੀ ਇੱਕ ਕਾਂਗਰਸ ਹਕੂਮਤ ਜਾਂ ਉਹਨਾਂ ਨਾਲ ਜੁੜੇ ਹੋਏ ਨਹੀਂ, ਇਸ ਲੈਵਲ ਦਾ ਜਿਹੜਾ ਸਿੱਖਾਂ ਦਾ ਕਤਲੇਆਮ ਹੈ ਉਹ ਵਾਜਪਾਈ ਸਰਕਾਰ, ਅਡਵਾਨੀ ਔਰ ਉਸ ਵੇਲੇ ਦੀਆਂ ਜਿਹੜੀਆਂ ਉਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਕੀਤੀ ਸੀ। ਸੋ 24 ਸਾਲ ਬਾਅਦ ਵੀ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।